ਤੇ ਉਹਨਾਂ ਨੂੰ ਮਾਰਦੇ ਮੈਂ ਰਹਿ ਗਿਆ ਇਕੱਲਾ। ਉਹ ਕੋਈ ਆਖੇ ਜੇ ਇਹਨੂੰ ਮਾਰ ਦੇ, ਮੁਸਲਿਆਂ ਦਾ ਬੱਚਾ ਹੈ। ਹਾਂ ਕੋਈ ਆਖੇ ਛੱਡ ਦਿਓ, ਚੱਲ ਯਾਰ ਕੀ, ਕੋਈ ਆਖੇ ਲੈ ਚਲੋ ਡੰਗਰ ਚਰਾਵਾਂਗੇ। ਅੱਛਾ, ਉਹ ਕਿੰਨਾ ਕੁ ਬੰਦਾ ਸੀ ਜਿਹਨਾਂ ਨੇ ਹਮਲਾ ਕੀਤਾ ਸੀ? ਉਹ ਕੋਈ ਹੋਣੇ ਨੇ 15-20 ਬੰਦੇ ਹੋਣੇ ਨੇ। ਅੱਛਾ, ਤੁਹਾਡੇ ਵਾਲਿਦ ਨੂੰ ਬਰਸ਼ੀਆਂ ਮਾਰੇ ਆ? ਬਰਸ਼ੀਆਂ ਨੇ ਮਾਰੇ ਉਹਨਾਂ। ਅੱਛਾ। ਮੁੜ ਕੇ ਸ਼ਹਿਰ ਵੱਲੋਂ ਪਤਾ ਨਹੀਂ ਦੁਨੀਆ ਭੱਜੀ ਹੈ, ਕੋਈ ਕੀ ਹੋਇਆ ਹੈ। ਉਹ ਵੇਖ ਕੇ ਤੇ ਭੱਜ ਗਏ ਨੇ, ਫਿਰ ਉਹਨਾਂ ਨੂੰ ਤੁਹਾਨੂੰ ਛੱਡ ਗਏ? ਮੈਨੂੰ ਛੱਡ ਗਏ, ਉਹ ਵੀ ਭੱਜ ਗਏ। ਮੈਂ ਉਹ ਸੁਣਾ ਫਿਰ ਸ਼ਹਿਰ ਸੜਕ ਸੀ, 2 ਨਿਕਲੇ ਹਟਵੀਂ ਐਸਾ ਆਹ ਸੜਕ ਤੇ ਇੱਧਰ ਸਾ ਸੀ, ਤੇ ਉੱਥੋਂ ਫਿਰ ਮੈਂ ਸੜਕ ਤੇ ਆ ਗਿਆ ਕੱਲਾ ਹੀ। ਇਕੱਲਾ ਹੀ। ਲੋਕੀ ਜੀ ਮਾਰ ਡਰਦੇ ਚੋਰੀ ਉੱਠੇ ਸਨ। ਕੋਈ ਦਿਨੇ ਉੱਠ ਗਿਆ, ਕੋਈ ਰਾਤ ਚੋਰੀ ਉੱਠ ਗਿਆ। ਸਾਡੇ ਪਿੰਡ ਦੇ ਨਾਲ ਇੱਕ ਚੋਟੀਆਂ ਪਿੰਡ ਸੀ, ਉਹ ਮੁਸਲਮਾਨਾਂ ਪਿੰਡ ਸੀ ਜ਼ਿਆਦਾ। ਅੱਛਾ। ਉੱਥੇ ਦੁਨੀਆ ਫਿਰ ਇਕੱਠੀ ਹੋਈ। ਅੱਛਾ, ਤੁਸੀਂ ਵੀ ਉੱਥੇ ਚਲੇ ਗਏ? ਅਸੀਂ ਵੀ ਉੱਥੇ ਚਲੇ ਗਏ। ਮਾਲ ਡੰਗਰ ਵੀ ਸਾਡੇ ਕੋਲ ਹੈ ਸੀ। ਉਹ ਫਿਰ ਉੱਥੇ ਹੀ ਰਿਹਾ ਤੇ ਰਾਤ ਜੋ ਪਿਆ ਉੱਥੇ ਜੈਸਾ ਸਿੱਖਾਂ ਦਾ ਬਣ ਕੇ ਸ਼ਾਮ ਵੇਲੇ ਤੇ ਗੋਲੀ ਗਾਲੀ ਚੱਲੀ ਤੇ ਮਾਰਦੇ ਸਨ ਲੋਕਾਂ ਨੂੰ। ਅੱਛਾ, ਉਸ ਪਿੰਡ ਦੇ ਵਿੱਚ ਹਮਲਾ ਹੋਇਆ? ਫਿਰ ਰੱਬ ਦਾ ਤੂਫਾਨ ਆਇਆ, ਹਨੇਰੀ। ਅੱਛਾ। ਮੀਂਹ ਤੇ ਹਨੇਰੀ, ਤੇ ਉਸੇ ਵੇਲੇ ਬਾਰਿਸ਼ ਹੋਈ ਬੇਬਾਦ, ਉਸ ਵੇਲੇ ਖਰਾ ਹੋ ਗਿਆ। ਉੱਥੇ ਫਿਰ ਦੁਨੀਆ ਰਾਤ ਨਿਕਲੀ, ਅਸੀਂ ਵੀ ਆ ਗਏ। ਅੱਗੋਂ 2 ਹੋਰ ਰਲ ਪਏ ਸਾਡੇ ਨਾਲ, ਢੱਗਿਆ ਦੀ ਜੋਗ ਵਾਲੇ। ਅੱਛਾ। ਤੇ ਸ਼ਹਿਰ ਦੇ ਲਾਗੇ ਜਾ ਕੇ ਸਾਡੇ ਤੇ ਹਮਲਾ ਹੋ ਗਿਆ। ਤੁਸੀਂ ਕਿੰਨੇ ਜੀ ਸੀ ਘਰ ਦੇ? ਅਸੀਂ ਘਰ ਦੇ ਤੇ ਉਸ ਵਕਤ ਮੇਰੀ ਮਾਂ ਵੀ ਵੱਖਰੀ ਹੋ ਗਈ, ਮੇਰੇ ਭਰਾ ਇੱਕ ਸੀ, ਇੱਕ ਭਰਾ ਸਾਡਾ ਪਹਿਲਾਂ ਹੀ ਰਹਿੰਦਾ ਸੀ ਮੇਰੇ ਤੋਂ ਸਾਰਿਆਂ ਤੋਂ ਵੱਡਾ। ਅੱਛਾ। ਮੈਂ ਤੇ ਮੇਰਾ ਪਿਓ ਦੋਵੇਂ ਸਾਂ, ਤੇ ਬਾਕੀ ਸਾਡੀ ਮਾਂ ਤੇ ਮੇਰਾ ਭਰਾ ਇੱਕ, ਇੱਕ ਮੇਰੀ ਭੈਣ, ਇੱਕ ਸਾਡੀ ਤਾਈ ਤੇ ਇੱਕ ਤਾਈ ਦੀ ਕੁੜੀ। ਇਹ 5 ਜੀ ਵੱਖਰੇ ਹੈ। ਅੱਛਾ, ਵੱਖਰੇ ਹੋ ਗਏ ਸੀ? ਰੁਲ ਗਏ। अस्सलाम वालेकुम जी, सत श्री अकाल, आदाब दोस्तों। सब दा पंजाब दी टीम इस टाइम पिंड मरीदके ਜ਼ਿਲ੍ਹਾ ਸ਼ੇਖੂਪੁਰਾ ਦੇ ਵਿੱਚ ਪਹੁੰਚੇ ਆ। ਸਾਡੇ ਸਾਹਮਣੇ ਅੱਜ ਜਿਹੜੇ ਬਜ਼ੁਰਗ ਬੈਠੇ ਨੇ, ਇਹਨਾਂ ਦੀ ਬਹੁਤ ਹੀ ਦਰਦਨਾਕ ਕਹਾਣੀ। ਅੱਜ ਦੀ ਕਹਾਣੀ ਪਿਓ ਪੁੱਤਰ ਦੀ ਕਹਾਣੀ ਹੈ। ਕਿਸ ਤਰ੍ਹਾਂ ਇੱਕ ਪਿਓ ਆਪਣੇ ਬੱਚੇ ਦੀ ਹਿਫਾਜ਼ਤ ਕਰਦਾ ਸ਼ਹੀਦ ਹੋਇਆ, ਤੇ ਉਹ ਬੱਚਾ ਜਦੋਂ ਆਪਣੇ ਮਾਂ-ਬਾਪ ਤੋਂ ਤੇ ਭੈਣ ਭਰਾਵਾਂ ਤੋਂ ਵਿਛੜ ਗਿਆ, ਕਿਸ ਤਰ੍ਹਾਂ ਪਾਕਿਸਤਾਨ ਤੱਕ ਪਹੁੰਚਿਆ। ਬੜੀ ਹੀ ਦਰਦਨਾਕ ਕਹਾਣੀ, ਆਓ ਸੁਣਦੇ ਇਹਨਾਂ ਬਜ਼ੁਰਗਾਂ ਦੀ ਜ਼ੁਬਾਨੀ। अस्सलाम वालेकुम बाबा जी। वालेकुम सलाम। की हाल चाल है? खैर शुक्र है। बुजुर्गो की नाम है अपना? रमजान। रमजान। तुहाडे वाला साहब दा? फजलदीन। फजलदीन। तुहाडे दादा जी दा? गुलाम मोहम्मद। गुलाम मोहम्मद। केड़ी बरादरी है अपनी? शिंबे। शिंबे, सही हो गया। बुजुर्गो ਇਹ ਜਿਹੜਾ ਪਿੰਡ ਹੈ ਜਿੱਥੇ ਅਸੀਂ ਬੈਠੇ ਹਾਂ, ਹਾਂਜੀ, ਇਹਦਾ ਪੂਰਾ ਨਾਮ ਕੀ ਹੈ? ਪਿੰਡ ਮਰੀਦਕੇ। ਮਰੀਦਕੇ। ਇਹਦੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਲੱਗਦੇ ਨੇ? ਇਹਦੇ ਬਰਨ, ਬੰਦੋਕੇ, ਲਾਲਕੇ, ਹਾਂਜੀ, ਚੂੜਕਾਣਾ, ਸਹੀ, ਕਾਲੋਕੇ, ਕੋਈ ਜਾਮਕੇ, ਸਹੀ, ਮੰਡੀ। ਇਹਦੀ ਤਹਿਸੀਲ ਜ਼ਿਲ੍ਹਾ ਕਿਹੜਾ? ਸ਼ੇਖੂਪੁਰਾ। ਸ਼ੇਖੂਪੁਰਾ। ਅੱਛਾ ਬਜ਼ੁਰਗੋ, ਇਹ ਦੱਸੋ ਹਿੰਦੁਸਤਾਨ ਦੇ ਵਿੱਚ ਆਪਣਾ ਕਿਹੜਾ ਪਿੰਡ ਸੀ? ਤਲਵੰਡੀ ਭਾਈ। ਤਲਵੰਡੀ ਭਾਈ ਦੀ। ਤਲਵੰਡੀ ਭਾਈ ਕੀ? ਅੱਛਾ, ਤੁਹਾਡੀ 47 ਵੇਲੇ ਕਿੰਨੀ ਕੁ ਉਮਰ ਸੀ? ਇਹ ਸੀ 10 ਸਾਲ ਦੀ। ਅੱਛਾ, 10 ਸਾਲ। ਉਹਦੀ ਤਹਿਸੀਲ ਜ਼ਿਲ੍ਹਾ ਕਿਹੜਾ ਸੀ? ਜ਼ਿਲ੍ਹਾ ਫਿਰੋਜ਼ਪੁਰ। ਤਹਿਸੀਲ ਉਹਦੀ ਸੀ ਆਪਣਾ ਜੀਰਾ। ਅੱਛਾ, ਜੀਰਾ। ਸਹੀ ਹੋ ਗਿਆ। ਇਹ ਜਿਹੜਾ ਤੁਹਾਡਾ ਪਿੰਡ ਸੀ ਤਲਵੰਡੀ, ਕਿੱਡਾ ਕੁ ਵੱਡਾ ਪਿੰਡ ਸੀ? ਬਹੁਤ ਵੱਡਾ ਪਿੰਡ ਸੀ। ਕਿਹੜੀ ਕਿਹੜੀ ਬਰਾਦਰੀ ਇੱਥੇ ਜ਼ਿਆਦਾ ਰਹਿੰਦੀ ਸੀ? ਇੱਥੇ ਸਿੱਖ ਮੁਸਲਮਾਨ ਸਾਰੇ ਰਲੇ ਹੀ ਦੁਨੀਆ ਸੀ। ਅੱਛਾ, ਰਲੇ ਕੇ ਰਹਿੰਦੇ ਸੀ। ਸਹੀ ਹੋ ਗਿਆ। ਪਿੰਡ ਦੇ ਵਿੱਚ ਮਸਜਿਦਾਂ ਹੈ ਸੀ? ਇੱਕ ਮਸਜਿਦ ਦਾ ਸਾਨੂੰ ਪਤਾ ਹੈ ਸੀ। ਅੱਛਾ, ਤੁਹਾਨੂੰ ਆਪਣੇ ਘਰ ਦਾ ਮਹੱਲੇ ਦਾ ਨਕਸ਼ਾ ਦਾ ਪਤਾ ਕਿਹੜੀ ਸਾਈਡ ਤੇ ਸੀ ਆਪਣਾ ਘਰ? ਸਾਡਾ ਜੀ ਉਹ ਸੜਕ ਸੀ ਆਈ ਦੀ ਦੱਖਣ ਭਾਰਤ ਦੀ, ਉੱਥੇ ਇੱਕ ਵੱਡਾ ਸਾਰਾ ਪੁਲ ਸੀ। ਅੱਛਾ। ਤੇ ਵੱਡੀ ਸੜਕ ਚੌੜੀ ਪਿੰਡ ਨੂੰ ਜਾਂਦੀ ਸੀ, ਉੱਥੋਂ ਇੱਕ ਗਲੀ ਹੁੰਦੀ ਤੇ ਅੰਜ ਪਹਾੜ ਨੂੰ ਜਾਂਦੀ ਤੇ ਅੱਗੇ ਜਾ ਕੇ ਅਖੀਰ ਤੇ ਸਾਡਾ ਘਰ ਸੀ। ਅੱਛਾ ਅੱਛਾ ਅੱਛਾ, ਸਹੀ ਹੋ ਗਿਆ। ਤੇ ਸਿੱਖਾਂ ਦਾ ਗੁਰਦੁਆਰਾ ਵੀ ਹੈ ਸੀ ਪਿੰਡ 'ਚ? ਹੋਵੇਗਾ ਪਰ ਮੈਂ ਨਹੀਂ ਖਿਆਲ ਹੈ। ਅੱਛਾ, ਇਹ ਨਹੀਂ ਖਿਆਲ। ਤੇ ਸਕੂਲ ਹੈ ਸੀ ਪਿੰਡ ਦੇ ਵਿੱਚ? ਸਕੂਲ ਜੀ ਜਿਹੜੀ ਮੰਡੀ ਸੀ ਨਾ ਤਲਵੰਡੀ ਦੀ, ਹਾਂਜੀ, ਉਹਦੇ ਵਿੱਚ ਸੀ। ਅੱਛਾ। ਉੱਥੋਂ ਮੰਡੀ ਥੋੜੀ ਜਿਹੀ ਦੂਰ ਸੀ। ਅੱਛਾ, ਉੱਥੇ ਮੰਡੀ ਕਾਹਦੀ ਲੱਗਦੀ ਸੀ? ਦਾਣਾ ਮੰਡੀ। ਅੱਛਾ, ਦਾਣਾ ਮੰਡੀ। ਸਹੀ ਹੋ ਗਿਆ। ਆਪਣੇ ਬਜ਼ੁਰਗ ਕੀ ਕੰਮ ਕਰਦੇ ਸੀ? ਦਰਜੀਆਂ ਦਾ। ਅੱਛਾ, ਦਰਜੀਆਂ ਦਾ ਕੰਮ ਸੀ। ਸਹੀ ਹੋ ਗਿਆ। ਦੁਕਾਨ ਆਪਣੀ ਪਿੰਡ ਦੇ ਵਿੱਚ ਹੀ ਹੁੰਦੀ ਸੀ? ਹਾਂਜੀ, ਉੱਥੇ ਅੱਡੇ 'ਚ ਉਹਨੇ ਪਾਈ ਸੀ। ਵਾਲਾ ਸਾਹਿਬ ਨੇ ਤੁਹਾਡੇ? ਉੱਥੇ ਕਰਦਾ ਸੀ ਕੰਮ। ਸਹੀ ਹੋ ਗਿਆ। ਅੱਛਾ ਬਜ਼ੁਰਗੋ, ਇਹ ਦੱਸੋ ਕਿ ਜਦੋਂ 47 ਦੀ ਵੰਡ ਹੋਈ ਹੈ, ਉਹਦੇ ਬਾਰੇ ਪੁੱਛਦੇ ਹਾਂ ਤੁਹਾਨੂੰ, ਕਿਉਂਕਿ ਬਾਕੀ ਚੀਜ਼ਾਂ ਦਾ ਤੁਹਾਨੂੰ ਇੰਨਾ ਨੌਲੇਜ ਨਹੀਂ ਹੈ।
ਉਹ ਤੇ ਤੁਸੀਂ ਆਪਣੀ ਅੱਖਾਂ ਨਾਲ ਦੇਖਿਆ ਨਾ ਸਫ਼ਰ ਜਿਹੜਾ ਕੀਤਾ ਸੀ। ਹਾਂ। ਉਹਦੇ ਬਾਰੇ ਦੱਸੋ, ਜਦੋਂ 47 ਦੀ ਵੰਡ ਹੋਈ ਤੁਹਾਡੇ ਪਿੰਡ ਵਾਲੇ ਕਿਸ ਤਰ੍ਹਾਂ ਆਪਣੇ ਪਿੰਡੋਂ ਉੱਠੇ ਸੀ? ਲੋਕੀ ਜੀ ਮਾਰ ਡਰ ਦੇ ਚੋਰੀ ਉੱਠੇ ਸਨ। ਹੂੰ ਕੋਈ ਦਿਨੇ ਉੱਠ ਗਿਆ, ਕੋਈ ਰਾਤ ਚੋਰੀ ਉੱਠ ਗਿਆ। ਹੂੰ ਸਾਡੇ ਪਿੰਡ ਦੇ ਨਾਲ ਇੱਕ ਚੋਟੀਆਂ ਪਿੰਡ ਸੀ, ਹੂੰ ਉਹ ਮੁਸਲਮਾਨਾਂ ਪਿੰਡ ਸੀ ਜ਼ਿਆਦਾ। ਅੱਛਾ ਉੱਥੇ ਦੁਨੀਆ ਫਿਰ ਇਕੱਠੀ ਹੋਈ। ਅੱਛਾ, ਤੁਸੀਂ ਵੀ ਉੱਥੇ ਚਲੇ ਗਏ ਸੀ? ਅਸੀਂ ਵੀ ਉੱਥੇ ਚਲੇ ਗਏ। ਮਾਲ ਡੰਗਰ ਵੀ ਸਾਡੇ ਕੋਲ ਹੈ ਸੀ। ਹੂੰ ਉਹ ਫਿਰ ਉੱਥੇ ਹੀ ਰਿਹਾ ਤੇ ਰਾਤ ਜੋ ਪਿਆ ਉੱਥੇ ਜਸਾ ਸਿੱਖਾਂ ਦਾ ਬਣ ਕੇ ਹੂੰ ਸ਼ਾਮ ਵੇਲੇ ਤੇ ਗੋਲੀ ਗਾਲੀ ਚੱਲੀ ਤੇ ਮਾਰਦੇ ਸਨ ਲੋਕਾਂ ਨੂੰ। ਅੱਛਾ, ਉਸ ਪਿੰਡ ਦੇ ਵਿੱਚ ਹਮਲਾ ਹੋਇਆ? ਆ ਹੂੰ ਫਿਰ ਰੱਬ ਦਾ ਤੂਫਾਨ ਆਇਆ, ਹਨੇਰੀ, ਅੱਛਾ। ਮੀਂਹ ਤੇ ਹਨੇਰੀ, ਹੂੰ ਤੇ ਉਸੇ ਵੇਲੇ ਬਾਰਿਸ਼ ਹੋਈ ਬੇਬਾਦ। ਉਸ ਵੇਲੇ ਖੜਾ ਹੋ ਗਿਆ। ਹੂੰ ਖੜਾ ਹੋ ਕੇ ਤੇ ਚਾਂਦੀ ਚਾਂਦੀ ਹੋ ਗਈ, ਦੁਨੀਆ ਨਿਕਲ ਗਈ। ਅੱਛਾ, ਜਦੋਂ ਤੁਸੀਂ ਆਪਣੇ ਪਿੰਡੋਂ ਨਿਕਲੇ ਹੋ ਆ ਉਦੋਂ ਕਿਹੜਾ ਵੇਲਾ ਸੀ? ਦਿਨ ਸੀ। ਅੱਛਾ, ਦਿਨੇ ਨਿਕਲੇ ਹੋ? ਕੋਈ 3 ਦਾ 2-2:30 ਦਾ ਟਾਈਮ ਲਾ ਲਓ। ਅੱਛਾ। ਪਰ ਮੁਸਲਮਾਨਾਂ ਪਿੰਡ ਕਰਕੇ ਉੱਥੇ ਸਾਰੇ ਇਕੱਠੇ ਹੋ ਜਾਓ। ਹੂੰ ਉੱਥੋਂ ਜਸਾ ਟੁਰ ਪਏਗਾ। ਉਹ ਜਸੇ ਤੋਂ ਪਹਿਲੋਂ ਦੁਨੀਆ ਮਾਰਨ ਲੱਗ ਪਏ। ਤੇ ਜਿਹੜੇ ਆਲੇ ਦੁਆਲੇ ਤੁਹਾਡੇ ਪਿੰਡ ਦੇ ਵਿੱਚ ਸਿੱਖ ਰਹੇ ਉਹਨਾਂ ਨੇ ਤਾਂ ਨਹੀਂ ਕੋਈ ਹਮਲਾ ਕੀਤਾ ਸੀ ਤੁਹਾਡੇ ਲੋਕਾਂ ਨਾ ਨਾ, ਉਹਨਾਂ ਨੇ ਕੀਤਾ। ਅੱਛਾ, ਉਹਨਾਂ ਨੇ ਕੀਤਾ। ਸ਼ਹਿਰ ਵਾਲਿਆ ਸਹੀ ਪਿੰਡ ਹੋ ਵਾਲੇ। ਗਿਆ। ਅੱਛਾ ਬਜ਼ੁਰਗੋ, ਫਿਰ ਜਦੋਂ ਤੁਸੀਂ ਉਸ ਪਿੰਡ ਚਲੇ ਗਏ, ਉੱਥੇ ਗੋਲੀ ਚੱਲੀ, ਫਿਰ ਬਾਰਿਸ਼ ਆਈ ਹਾਂ ਤੇ ਉਸ ਟਾਈਮ ਫਿਰ ਰੁਕ ਗਈ ਗੋਲੀ ਚੱਲਣੀ, ਹਾਂ, ਤੇ ਦੁਨੀਆ ਨਿਕਲ ਗਈ। ਫਿਰ ਤੁਸੀਂ ਕਿੱਧਰ ਨੂੰ ਆਏ ਆਪਣੇ ਵਾਲਦ ਦੇ ਅਸੀਂ ਨਾਲ? ਤਹਿਸੀਲ ਜੀਰੇ ਵਾਲੇ ਨੂੰ। ਅੱਛਾ। ਹਾਂ, ਸਾਡੇ ਪਿੰਡ ਤੋਂ ਇਸ ਬੰਨੇ ਸੀ ਉਹ ਸ਼ਹਿਰ, ਮਤਲਬ ਸੜਕ ਪੱਕੀ ਦੇ ਉੱਤੇ ਸੀ ਨਾ ਪਿੰਡੋਂ, ਹੂੰ ਤੇ ਉਹ ਇਧਰ ਦੱਖਣ ਦੀ ਲਾਮੇ ਸ਼ਹਿਰ ਦੀ ਤਹਿਸੀਲ ਅੱਛਾ। ਜੀਰਾ ਸੀ। ਉੱਥੇ ਫਿਰ ਦੁਨੀਆ ਰਾਤ ਨਿਕਲੀ, ਅਸੀਂ ਵੀ ਆ ਗਏ। ਹੂੰ ਅੱਗੋਂ 2 ਹੋਰ ਰਲ ਪਏ ਸਾਡੇ ਨਾਲ, ਢੱਗਿਆ ਦੀ ਜੋਗ ਵਾਲੇ, ਅੱਛਾ। ਤੇ ਉਹ ਸ਼ਹਿਰ ਦੇ ਲਾਗੇ ਜਾ ਕੇ ਸਾਡੇ ਤੇ ਹਮਲਾ ਹੋ ਗਿਆ। ਤੁਸੀਂ ਕਿੰਨੇ ਜੀ ਸੀ ਘਰ ਦੇ? ਅਸੀਂ ਘਰ ਦੇ ਤੇ ਉਸ ਵਕਤ ਮੇਰੀ ਮਾਂ ਵੀ ਵੱਖਰੀ ਹੋ ਗਈ, ਮੇਰੇ ਭਰਾ ਇੱਕ ਸੀ, ਇੱਕ ਭਰਾ ਸਾਡਾ ਪਹਿਲਾਂ ਹੀ ਰਹਿੰਦਾ ਸੀ ਮੇਰੇ ਤੋਂ ਸਾਰਿਆਂ ਤੋਂ ਵੱਡਾ। ਅੱਛਾ ਮੈਂ ਤੇ ਮੇਰਾ ਪਿਓ ਦੋਵੇਂ ਸਾਂ, ਤੇ ਅੱਛਾ। ਬਾਕੀ ਸਾਡੀ ਮਾਂ ਤੇ ਮੇਰਾ ਭਰਾ ਇੱਕ, ਹੂੰ ਤੇ ਇੱਕ ਮੇਰੀ ਭੈਣ, ਅੱਛਾ। ਇੱਕ ਸਾਡੀ ਤਾਈ ਤੇ ਇੱਕ ਤਾਈ ਦੀ ਕੁੜੀ। ਹੂੰ ਇਹ 5 ਜੀ ਵੱਖਰੇ ਆ। ਅੱਛਾ, ਇਹ ਵੱਖਰੇ ਹੋ ਗਏ ਸੀ? ਰੁਲ ਗਏ। ਅਸੀਂ ਫਿਰ ਜਾ ਕੇ ਤਹਿਸੀਲ ਜੀਰੇ ਦੇ ਵਿੱਚ ਹਾਂਜੀ। ਜਦੋਂ ਉੱਥੇ ਪਿਓ ਮਾਰਦੇ ਤੇ ਇੱਕ ਸਾਡਾ ਪਿਓ ਕਿੱਥੇ ਮਾਰਿਆ ਉਹਦੇ ਬਾਰੇ ਦੱਸੋ ਥੋੜਾ ਜਿਹਾ, ਕਿਸ ਤਰ੍ਹਾਂ ਹਮਲਾ ਹੋਇਆ ਸੀ? ਉਹ ਜੀ ਅੱਗੋਂ ਪੈ ਗਏ ਸਿੱਖ। ਤੁਸੀਂ ਜਾ ਰਹੇ ਸੀ ਰਸਤੇ 'ਚ? ਰਸਤੇ ਪਾਸੇ ਤੋਂ ਪਹਿਲੀਆਂ ਸੜਕ ਤੋਂ ਦੂਰ ਹੂੰ ਸੜਕ ਤੇ ਮਾਰਦੇ ਨੇ। ਅਸੀਂ ਅੱਛਾ। ਦੂਰ ਜਾ ਰਹੇ ਸੀ। ਹੂੰ ਉੱਥੇ ਸੜਕ ਦੇ ਸ਼ਹਿਰ ਦੇ ਕੋਲ ਨਜ਼ਦੀਕ ਜਾ ਕੇ ਹਮਲਾ ਹੋ ਗਿਆ। ਅੱਛਾ। ਉੱਥੇ ਉਹਨਾਂ ਨੂੰ ਮਾਰਦੇ, ਮੈਂ ਰਹਿ ਗਿਆ ਇਕੱਲਾ। ਉਹ ਕੋਈ ਆਖੇ ਜੇ ਇਹਨੂੰ ਮਾਰ ਦਿਓ, ਮੁਸਲਿਆਂ ਦਾ ਬੱਚਾ ਹੈ। ਹਾਂ। ਕੋਈ ਆਖੇ ਛੱਡ ਦਿਓ, ਚੱਲ ਯਾਰ ਕੀ, ਕੋਈ ਆਖੇ ਲੈ ਚਲੋ ਡੰਗਰ ਚਰਾਵਾਂਗੇ। ਅੱਛਾ, ਉਹ ਕਿੰਨਾ ਕੁ ਬੰਦਾ ਸੀ ਜਿਹਨਾਂ ਨੇ ਹਮਲਾ ਕੀਤਾ ਸੀ? ਉਹ ਕੋਈ ਹੋਣੇ ਨੇ 15-20 ਬੰਦੇ ਹੋਣੇ ਨੇ। ਅੱਛਾ, ਤੁਹਾਡੇ ਵਾਲਿਦ ਨੂੰ ਬਰਸ਼ੀਆਂ ਮਾਰੇ ਆ? ਬਰਸ਼ੀਆਂ ਨੇ ਮਾਰੇ ਉਹਨਾਂ। ਅੱਛਾ। ਮੁੜ ਕੇ ਸ਼ਹਿਰ ਵੱਲੋਂ ਪਤਾ ਨਹੀਂ ਦੁਨੀਆ ਭੱਜੀ ਹੈ, ਕੋਈ ਕੀ ਹੋਇਆ ਹੈ। ਹੂੰ ਉਹ ਵੇਖ ਕੇ ਤੇ ਭੱਜ ਗਏ ਨੇ, ਫਿਰ ਉਹਨਾਂ ਨੂੰ ਤੁਹਾਨੂੰ ਛੱਡ ਗਏ? ਮੈਨੂੰ ਛੱਡ ਗਏ। ਹੂੰ ਉਹ ਵੀ ਭੱਜ ਗਏ। ਮੈਂ ਉੱਥੋਂ ਨਾ ਫਿਰ ਸ਼ਹਿਰ ਸੜਕ ਸੀ 2-3 ਨਿਕਲੇ ਹਟਵੀਂ ਐ ਸੱਤ ਆਹ ਸੜਕ ਤੇ ਇੱਧਰ ਸਾ ਸੀ, ਤੇ ਉੱਥੋਂ ਫਿਰ ਮੈਂ ਸੜਕ ਤੇ ਆ ਗਿਆ ਕੱਲਾ ਹੀ ਹੂੰ ਰੋਂਦਾ ਰਹਿੰਦਾ। ਅੱਗੇ ਸਾਡੇ ਪਿੰਡ ਦਾ ਇੱਕ ਬੰਦਾ ਮਿਲ ਗਿਆ। ਅੱਛਾ। ਸੜਕ ਤੇ ਖੜਾ ਸੀ। ਹੂੰ ਉਹਦੇ ਨਾਂ ਸੀ ਜੱਗੂ ਮੋਚੀ ਦੇ ਨਾਂ। ਅੱਛਾ। ਉਹਦਾ ਬਾਲ ਬੱਚਾ, ਉਸ ਮੈਨੂੰ ਲਾ ਲਿਆ ਉਂਗਲੀ। ਅੱਛਾ। ਉਹ ਮੈਨੂੰ ਲੈ ਗਿਆ। ਹੂੰ ਉਹ ਜਾਂਦਾ ਜਾਂਦਾ ਕਿਸੇ ਸਾਡੇ ਰਿਸ਼ਤੇਦਾਰ ਦਾ ਘਰ ਸੀ, ਉਹਨੂੰ ਪਤਾ ਸੀ, ਉਹਨਾਂ ਦੇ ਘਰ ਛੱਡ ਗਿਆ। ਅੱਛਾ। ਉਹਨਾਂ ਫਿਰ ਮੇਰੀ ਮਾਂ ਨੂੰ ਮਿਲਾ ਦਿੱਤਾ। ਮਾਂ ਤੁਹਾਡੀ ਉੱਥੇ ਹੀ ਸੀ? ਉਹ ਕੈਂਪ ਹੀ ਸੀ। ਅੱਛਾ, ਕੈਂਪ 'ਚ? ਤੇ ਉਹਨੂੰ ਪਤਾ ਸੀ, ਹੂੰ ਉਹਨਾਂ ਘਰ ਵਾਲਿਆਂ ਨੂੰ, ਸਾਡੇ ਰਿਸ਼ਤੇਦਾਰਾਂ ਨੂੰ। ਹੂੰ ਉਹਨਾਂ ਫਿਰ ਮੈਨੂੰ ਉਧਰ ਮਿਲਾ ਦਿੱਤਾ। ਫਿਰ ਤੁਸੀਂ ਮਾਂ ਨੂੰ ਤੇ ਭਰਾਵਾਂ ਨੂੰ ਦੱਸਿਆ ਕਿ ਵਾਲਿਦ ਨੂੰ ਉੱਥੇ ਮਾਰ ਦਿੱਤਾ? ਮਾਰ ਦਿੱਤਾ। ਫਿਰ ਅਸੀਂ ਇੱਥੇ ਰੋਲ ਖੋਲ ਕੇ ਪੜ ਗਏ। ਇੱਥੇ ਕਿੰਨੇ ਦਿਨਾਂ ਬਾਅਦ ਤੁਸੀਂ ਪਹੁੰਚੇ ਜਦੋਂ ਹਮਲਾ ਹੋ ਗਿਆ ਸੀ? ਤੁਸੀਂ ਕੈਂਪ 'ਚ ਬੈਠੇ ਰਹੇ ਹੋ? ਟੁਰ ਗਏ ਸੀ ਇੱਕ ਬਲੇਰ ਪਿੰਡ ਪੱਤੋ ਦੇ ਕੋਲ, ਹੂੰ ਨਹਿਰ ਹੱਲੇ ਦੇ ਕੋਲ। ਹੂੰ ਅਸੀਂ ਉੱਥੇ ਟੁਰ ਗਏ। ਜਦੋਂ ਬਾਰਡਰ ਕ੍ਰਾਸ ਕੀਤਾ ਕਾਫਲੇ ਦੇ ਨਾਲ, ਉਦੋਂ ਰਾਹ ਦੇ ਵਿੱਚ ਤੇ ਨਹੀਂ ਕੋਈ ਹਮਲਾ ਹੋਇਆ? ਨਹੀਂ। ਹੂੰ ਤੇ ਉੱਥੋਂ ਫਿਰ ਜਦੋਂ ਲਾਹੌਰ ਆ ਗਏ, ਕਸੂਰ ਆ ਗਏ। ਹੂੰ ਕਸੂਰੋਂ ਸਾਡੇ ਫਿਰ ਬੰਦੇ ਕੋਈ ਪਿੰਡ ਦੇ ਮਿਲ ਪਏ ਜੀ, ਸਾਡੀ ਬਲਾਦਰੀ। ਅੱਛਾ। ਉਹ ਉੱਥੇ ਨਹਿਰ ਹੱਲਾ ਬਲੇਰ ਪਿੰਡ, ਨਹਿਰ ਹੱਲਾ ਵੱਜਦੀ ਹੈ, ਉੱਥੇ ਸਾਨੂੰ ਲੈ ਗਏ। ਅੱਛਾ। ਉੱਥੋਂ ਫਿਰ ਸਾਡੇ ਜਿਹੜੇ ਇਹਨਾਂ ਦਾ ਦਾਦਾ ਮੁੰਡਿਆਂ ਦਾ, ਹਾਂਜੀ, ਇਹ ਸਾਡਾ ਭਰਾ, ਅੱਛਾ, ਇਹ ਸਾਰੇ ਲੱਭਣ ਜਾਂਦੇ ਹੁੰਦੇ। ਅੱਛਾ, ਲੱਭਣ ਜਾਂਦੇ ਸੀ? ਇਹ ਇੱਥੇ ਜੀ ਸਨ। ਇਹ ਫਿਰ ਸਾਨੂੰ ਉੱਥੋਂ ਲੱਭ ਕੇ ਲੈ। ਅੱਛਾ, ਇਸ ਤਰ੍ਹਾਂ ਸੀ। ਤੁਹਾਡੇ ਘਰ ਦੇ ਕਿੰਨੇ ਜੀ ਉਸ ਟਾਈਮ ਹਮਲਿਆਂ 'ਚ ਮਰੇ ਨੇ? 2। ਦੂਸਰਾ ਕੌਣ ਸੀ? ਤਾਇਆ ਸਾਡਾ। ਅੱਛਾ, ਤਾਇਆ ਵੀ ਮਰ ਗਿਆ? ਪਿਓ ਵੀ ਸਾਡਾ। ਓਏ ਹੋਏ। ਇਹਨਾਂ ਦਾ ਦਾਦਾ ਤੇ ਸਾਡਾ ਵੱਡਾ ਤਾਇਆ ਜਿਹੜਾ ਸੀ ਇੱਥੇ ਰਹਿੰਦੇ। ਅੱਛਾ, ਉਹ ਸ਼ੁਰੂ ਤੋਂ ਹੀ ਇੱਥੇ ਇਸ ਪਿੰਡ 'ਚ ਰਹਿੰਦੇ ਸੀ? 30-40 ਸਾਲ ਪਹਿਲੋਂ ਆ ਗਏ। ਅੱਛਾ। ਇਹ ਜਿਹੜਾ ਦਰਬਾਰ ਸ਼ਰੀਫ ਤੁਹਾਡੇ ਪਿੱਛੇ, ਇਹ ਕਿਹਨਾਂ ਦਾ ਦਰਬਾਰ ਹੈ? ਇਹ ਵੀ ਬਾਬੇ ਗੋਗੀਆਂ ਤੇ ਹੈ, ਸਾਡੀ ਬਲਾਦਰੀ ਦਾ। ਅੱਛਾ।
ਸਹੀ ਹੋ ਗਿਆ। ਹਾਂ। ਤੁਹਾਡੇ ਬਜ਼ੁਰਗ ਸ਼ੁਰੂ ਤੋਂ ਐਸੇ ਦਰਬਾਰ 'ਚ ਰਹੇ ਨੇ? ਨਹੀਂ ਹੂੰ। ਇਹ ਕੋਈ 10 ਸਾਲਾਂ ਦੇ 15 ਦੇ ਮੁੰਡੇ ਆਏ ਨੇ। ਆ ਮੁੰਡਾ ਵਿਖਾ। ਅੱਛਾ ਅੱਛਾ ਅੱਛਾ। ਇਸ ਤੋਂ ਪਹਿਲੇ ਬਜ਼ੁਰਗ ਹੀ ਹੁੰਦੇ ਸਨ ਇੱਥੇ? ਆਹੋ ਇੱਕ ਰਾਈ ਆਇਆ, ਹਾਂ। ਫਿਰ ਇੱਕ ਜਲਾ ਆ ਗਿਆ, ਇਸ ਤਰ੍ਹਾਂ ਬਦਲ ਕੇ ਆਉਂਦੇ ਰਹੇ। ਅੱਛਾ। ਹੁਣ 10 ਸਾਲਾਂ ਦੇ ਨੇ। ਮੇਲਾ ਸ਼ੇਲਾ ਲੱਗਦਾ ਹੈ ਇਸ ਜਗ੍ਹਾ ਤੇ? ਲੱਗਦਾ ਹੈ। ਤੁਹਾਡਾ ਜਿਹੜਾ ਪੁਰਾਣਾ ਪਿੰਡ ਸੀ ਪਿੱਛੇ ਤਲਵੰਡੀ, ਉੱਥੇ ਵੀ ਮੇਲਾ ਲੱਗਦਾ ਸੀ ਕੋਈ? ਨਹੀਂ ਜੀ, ਅਸਾਂ ਨਹੀਂ ਵੇਖਿਆ। ਅੱਛਾ, ਉੱਥੇ ਨਹੀਂ ਵੇਖਿਆ। ਸਹੀ ਹੋ ਗਿਆ। ਅੱਛਾ ਬਜ਼ੁਰਗੋ, ਤੁਸੀਂ ਲੋਕ ਇੱਧਰ ਆ ਗਏ, ਤੁਹਾਡੇ ਵਾਲਦ ਵੀ ਉੱਥੇ ਸ਼ਹੀਦ ਹੋਏ, ਹੁਣ 75 ਸਾਲ ਗੁਜ਼ਰ ਗਏ ਇਸ ਗੱਲ ਨੂੰ, ਤੁਹਾਡੇ ਦਿਲ ਦੇ ਅੰਦਰ ਉਂਝ ਹੀ ਉਹ ਚੀਜ਼ ਨਕਸ਼ੇ ਕਿ ਕਿੱਥੇ ਤੁਹਾਡੇ ਵਾਲਦ ਨੂੰ ਉਹਨਾਂ ਨੇ ਮਾਰਿਆ ਸੀ? ਹਾਂ, ਉਹ ਤਾਂ ਸ਼ਹਿਰ ਚ ਆ ਗਏ ਹੋਣੇ ਨੇ। ਹਾਂਜੀ, ਸ਼ਹਿਰ ਦੇ ਨਾਲ ਜੋ ਸੀ, ਜਿਵੇਂ ਸਾਡੇ ਬਾਦੀਆਂ ਵੱਧ ਗਈਆਂ ਐਸੇ ਤਰ੍ਹਾਂ ਹੀ। ਤੇ ਹੁਣ ਕਦੀ ਉਹ ਪਿੰਡ ਯਾਦ ਆਇਆ ਆਪਣਾ? ਜੇ ਤੇ ਆਉਂਦਾ ਤੇ ਰਹਿੰਦੇ ਫਲਾਣਾ ਸਾਡਾ ਪਿੰਡ ਜੋ ਪਿੱਛੋਂ ਕਿਤੋਂ ਦੱਸਦੇ ਜਾਂ ਤਲਵੰਡੀ ਦੇ ਅਸੀਂ ਭਾਈ ਦੀ ਤਲਵੰਡੀ ਦੇ, ਹੋਰ ਸਾਡਾ ਉੱਥੇ ਕੀ ਹੁਣ। ਅੱਛਾ, ਸਾਡੀ ਤੋਂ ਪਿੰਡ ਆਈ ਹੈ ਜੰਮਣ ਭੋਏ ਲਾ ਲਓ ਹੁਣ। ਅੱਛਾ, ਆਹੋ, ਸਹੀ ਹੋ ਗਿਆ। ਚਲੋ, ਬੜਾ ਵਧੀਆ ਲੱਗਿਆ ਬਜ਼ੁਰਗੋ ਤੁਹਾਡੀ ਕਹਾਣੀ ਸੁਣੀ।